ਬਾਈਬਲ 'ਚ ਯਾਕੂਬ 4:2 'ਚ ਲਿਖਿਆ ਹੈ, ਤੁਸਾਂ ਕੀ ਇਸ ਕਰਕੇ ਨਹੀਂ ਲੱਭਦਾ ਕਿ ਮੰਗਦੇ ਨਹੀਂ। ਯਾਕੂਬ 4 ਵਾਲੇ ਪਾਸੇ ਚੱਲਦੇ ਆ। ਮੈਂ ਚਾਹੁੰਦੀ ਹਾਂ ਕਿ ਤੁਸ ਪਹਿਲਾ ਵਚਨ ਦੇਖੋ। ਤੁਸਾਂ 'ਚੋਂ ਕਿੰਨੇ ਸੋਚੇ ਕਰਦੇ ਹਨ ਕਿ ਉਹਨਾਂ ਨਹੀਂ ਮੰਗਿਆ ਜਿੰਨਾ ਮੰਗਣਾ ਚਾਹੀਦਾ ਹਾ। ਮਤੇ ਲੋਕ ਈਸ਼ਵਰ ਦੇ ਕੰਨੇ ਆਪਣੀ ਚਾਲ 'ਚ ਬੜੇ ਦੁਖੀ ਹੁੰਦੇ ਹਨ ਕਿ ਉਹ ਈਸ਼ਵਰ ਦੇ ਕੰਮਾਂ 'ਚ ਲੱਗੇ ਹੁੰਦੇ ਹਨ। ਮੈਂ ਹਰ ਵੇਲੇ ਸਰੀਰ ਦੇ ਕੰਮਾਂ 'ਚ ਪਈ ਰਹਿੰਦੀ ਸੀ ਤੇ ਸਰੀਰ ਦੇ ਕੰਮ ਨਹੀਂ ਕਰਦੀ ਸੀ, ਤੇ ਉਹ ਇਹੋ ਜਿਹੇ ਕੰਮ ਹੁੰਦੇ ਹਨ ਜਿਹੜੇ ਕੰਮ ਨਹੀਂ ਕਰਦੇ। ਤੁਸੀਂ ਖਾਲੀ ਆਪਣੇ ਕੀ ਥਕਾਈ ਦਿੰਦੇ ਹੋ, ਆਪਣੇ ਬੱਚੇ ਕੀ, ਆਪਣੇ ਪਤੀ ਕੀ ਬਦਲਣੇ ਦੀ ਕੋਸ਼ਿਸ਼ 'ਚ। ਮੈਂ ਕੋਸ਼ਿਸ਼ ਕਿ ਤੁਸੀਂ ਵਿਸ਼ਵਾਸ ਕਰਦੇ ਹੋ। ਅਸਾਂ ਕੀ ਵਿਸ਼ਵਾਸੀ ਗਲਾਉਂਦੇ ਹਨ ਕਿ ਵਿਸ਼ਵਾਸੀਆਂ ਕੰਨੇ ਵਿਸ਼ਵਾਸ ਕਰਨ ਦੀ ਉਪੇक्षा ਹੁੰਦੀ ਹੈ, ਵਰਨਾ ਅਸਾਂ ਕੀ ਵੀ ਕੋਸ਼ਿਸ਼ ਕਰਨੇ ਵਾਲੇ ਗਲਾਉਂਦੇ। ਤੇ ਹਰ ਚੀਜ਼ ਦੇ ਲਈ ਕਿੰਨਾ ਅਦਭੁਤ ਜਵਾਬ ਹੈ। ਤੁਸਾਂ ਕਿ ਜੋ ਚਾਹੀਦਾ ਹੈ ਅਸਾਂ ਹਫ਼ਤੇ ਦੇ 24 ਘੰਟੇ ਮੰਗੀ ਸਕਦੇ ਹਾਂ। ਅਸਾਂ ਕਿ ਜਿਸ ਦੀ ਵੀ ਲੋੜ ਹੋਏ, ਅਸਾਂ ਕਿ ਕਦੇ ਵਿਅਸਤ ਹੁੰਦਾ ਸਿਗਨਲ ਨਹੀਂ ਲੱਭਦਾ। ਤੁਸਾਂ ਕਿ ਜੋ ਵੀ ਚਾਹੀਦਾ ਹੋਏ ਉਹ ਮੰਗੋ। ਤੁਸ ਈਸ਼ੂ ਦੇ ਨਾਂ 'ਚ ਮੰਗੋ ਤੇ ਉਹ ਤੁੰਦੀ ਸੁਣ ਗਏ ਤੇ ਤੁੰਦੇ ਕੀ ਜਵਾਬ ਦੇਂਗਨ। ਅਨਬਨ ਲੋਕਾਂ ਦੇ ਜੀਵਨਾਂ 'ਚ ਇੱਕ ਬੜੀ ਪਰੇਸ਼ਾਨੀ ਹੈ ਤੇ ਉਹ ਸ਼ਾਇਦ ਪ੍ਰਾਰਥਨਾ ਸੁਣੀ ਜਾਣੇ ਦੀ ਸਭ ਤੋਂ ਵੱਡੀ ਬਾਧਾਵਾਂ 'ਚ ਇੱਕ ਹੈ। ਲੋਕੀ ਲੜਦੇ ਹਨ ਤੇ ਬਹਿਸ ਕਰਦੇ ਹਨ, ਘਰਾਂ 'ਚ ਅਸ਼ਾਂਤੀ ਹੁੰਦੀ ਹੈ। ਗਿਰਜੇ 'ਚ ਲੋਕਾਂ ਕੀ ਆਪਸ 'ਚ ਨਹੀਂ ਬਣਦੀ। ਗਾਇਨ ਦੇ ਦਲ ਦੇ ਨੇਤਾ ਪਾਦਰੀ ਤੋਂ ਗੁੱਸੇ ਰਹਿੰਦੇ ਹਨ ਤੇ ਗਵਈਏ ਆਪਣੇ ਨੇਤਾ ਤੇ ਗੁੱਸੇ ਰਹਿੰਦੇ ਹਨ, ਤੇ ਉੱਥੇ ਬਹੀ ਹੋਈ ਕੋਈ ਭੈਣ ਆਰਾਧਨਾ ਦਾ ਮਾਰਗਦਰਸ਼ਨ ਕਰਨਾ ਚਾਹੁੰਦੀ ਹੈ ਤੇ ਹਰ ਪਾਸੇ ਅਣਬਣ ਹੁੰਦੀ ਹੈ। ਤੁਸਾਂ 'ਚੋਂ ਕਿੰਨੇ ਇਹ ਗਲਾਉਂਦੇ ਹਨ ਕਿ ਕਹਿਣਾ ਕਾਫੀ ਸਹੀ ਹੈ ਕਿ ਦੁਨੀਆ 'ਚ ਬਹੁਤੀ ਅਣਬਣ ਫੈਲੀ ਹੈ, ਪਰ ਇਹ ਬੜੀ ਖਤਰਨਾਕ ਚੀਜ਼ ਹੈ। ਹਾਂਜੀ, ਇਹ ਕੋਈ ਛੋਟੀ ਮੋਟੀ ਪਰੇਸ਼ਾਨੀ ਨਹੀਂ ਹੈ। ਦਰਅਸਲ ਇਹ ਆਤਮਿਕ ਹੈ ਤੇ ਇੱਕ ਬੜੀ ਖਤਰਨਾਕ ਚੀਜ਼ਾਂ 'ਚੋਂ ਇੱਕ ਹੈ ਵਿਸ਼ਵਾਸੀਆਂ ਦੇ ਲਈ। ਇਸ ਕਰਕੇ ਯਿਸੂ ਨੇ ਗਲਾਇਆ, ਮੈਂ ਤੁੰਦੇ ਕੀ ਆਪਣੀ ਸ਼ਾਂਤੀ ਦੇਈ ਜਾਂਦਾ ਹਾਂ। ਸੋ ਅਸਾਂ ਕੋਲ ਸ਼ਾਂਤੀ ਹੈ। ਇਹ ਅਸਾਂ ਉੱਪਰ ਨਿਰਭਰ ਹੈ ਕਿ ਅਸ ਉਸੇ ਇਸਤੇਮਾਲ ਕਰਨੇ ਦਾ ਫੈਸਲਾ ਕਰਦੇ ਹਾਂ ਜਾਂ ਨਹੀਂ। ਈਸ਼ਵਰ ਨੇ ਅਸਾਂ ਕੀ ਇੱਕ ਪ੍ਰਾਰਥਨਾ ਕਰਨੇ ਦਾ ਖਾਸ ਅਧਿਕਾਰ ਦਿੱਤਾ ਹੈ ਤਾਂ ਕਿ ਅਸਾਂ ਕੀ ਚਿੰਤਾ ਨਾ ਕਰਨੀ ਪਏ। ਫਿਲਿਪੀਓ 4 ਦੇ ਮੁਤਾਬਿਕ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਹਰ ਗੱਲ 'ਚ ਤੁੰਦਾ ਨਿਵੇਦਨ ਤੇ ਪ੍ਰਾਰਥਨਾ ਤੇ ਵਿਨਤੀ ਦੇ ਜਰੀਏ ਧੰਨਵਾਦ ਤੇ ਕੰਨੇ ਈਸ਼ਵਰ ਦੇ ਸਮੁਖ ਹਾਜ਼ਰ ਕੀਤੇ ਜਾਣ ਦੇ ਸ਼ਾਂਤੀ ਜਿਹੜੀ ਸਮਝ ਤੋਂ ਬਿਲਕੁਲ ਪਰੇ ਹੈ। ਤੁੰਦੇ ਦਿਲੇ 'ਚੋਂ ਤੁੰਦੇ ਵਿਚਾਰਾਂ ਕੀ ਮਸੀਹ ਈਸ਼ੂ 'ਚ ਸੁਰੱਖਿਅਤ ਰਹੇਗੀ। ਜਿਸ ਪਹਿਲੀ ਤੁੰਦੇ ਕੀ ਲੋੜ ਹੋਈ ਤੁਸੀਂ ਪ੍ਰਾਰਥਨਾ ਕਰੋ। ਆਪਣੇ ਸਾਹ 'ਚ ਈਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ। ਉਸਦੇ ਲਈ ਕਿਸੇ ਖਾਸ ਮੁਦਰਾ ਦੀ ਲੋੜ ਨਹੀਂ ਹੈ। ਤੁਸਾਂ ਕੀ ਕਿਸੇ ਖਾਸ ਜਗ੍ਹਾ ਉੱਪਰ ਆਉਣ ਦੀ ਵੀ ਲੋੜ ਨਹੀਂ ਹੈ। ਤੁਸੀਂ ਖਾਲੀ ਪ੍ਰਾਰਥਨਾ ਕਰੋ ਤੇ ਹਰ ਚੀਜ਼ ਦੇ ਬਾਰੇ 'ਚ ਈਸ਼ਵਰ ਨੇ ਗੱਲ ਕਰੋ। ਪਰ ਮੈਂ ਸਵੀਕਾਰ ਕਰ ਗਈ ਕਿ ਮਿਕੀ ਵਿਸ਼ਵਾਸ ਹੈ ਕਿ ਤੁਸਾਂ 'ਚੋਂ ਬਹੁਤੇ ਇਹੋ ਹੀ ਗੱਲ ਗਲਾਣਗੇ ਕਿ ਚਾਹੇ ਤੁਸੀਂ ਨਿਯਮਿਤ ਗਿਰਜੇ ਜਾਂਦੇ ਹੋ, ਚਾਹੇ ਮੈਂ ਵੀ ਨਿਯਮਿਤ ਗਿਰਜੇ ਜਾਂਦੀ ਹਾਂ। ਮੈਂ ਦਰਅਸਲ ਗਿਰਜੇ 'ਚ ਇੱਕ ਮਾਰਗਦਰਸ਼ਕ ਹੀ, ਫਿਰ ਵੀ ਮੇਰੇ ਜੀਵਨ 'ਚ ਬੜੀ ਅਣਬਣ ਹੀ। ਤੇ ਯਾਕੂਬ 4:1 ਦੇ ਮੁਤਾਬਿਕ ਤੁਸਾਂ 'ਚ ਲੜਾਈਆਂ ਝਗੜੇ ਤੇ ਕੁੱਥੇ ਆਈ ਗਏ ਹਨ। ਅਣਬਣ ਤੋਂ ਵਿਵਾਦਾਂ ਦਾ ਕਾਰਨ ਕੀ ਹੈ? ਅਸਕੀਆਂ ਮਿੱਤਰਤਾ ਪੂਰਵਕ ਨਹੀਂ ਰਹਿ ਸਕਦੇ ਲੋਕਾਂ ਨੇ। ਬੜੇ ਲੋਕੀ ਦੁਖੀ ਹੀ ਹਨ। ਜਾਣਦੇ ਹੋ, ਬੜੇ ਘੱਟ ਮਸੀਹ ਪਹਿਲੇ ਤੋਂ ਹੀ ਖੁਸ਼ਮਸ਼ੀ ਹੁੰਦੇ ਹਨ। ਮੈਂ ਪਹਿਲੇ ਤੋਂ ਖੁਸ਼ ਰਹਿਣੇ ਵਾਲੀ ਮਸੀਹਾਂ ਦੀ ਗੱਲ ਕਰਦੀ ਹਾਂ, ਆਂਸ਼ਿਕ ਨਹੀਂ। ਅਸ ਤਾਲੀਆਂ ਵਜਾਈ ਸਕਦੇ ਹਨ, ਖੁਸ਼ੀ ਕਰਨੇ ਕੁੱਦੀ ਸਕਦੇ ਹਨ। ਜਿਲੇ ਅਸ ਗਿਰਜੇ ਜਾਂਦੇ ਹਨ ਉੱਥੇ ਆਰਾਧਨਾ ਦਾ ਦਲ ਸੰਗੀਤ ਵਜਾਇਦਾ ਹੁੰਦਾ ਹੈ ਤੇ ਸਭ ਇਂ ਲੱਗਦਾ ਹੈ ਕਿ ਉਹ ਪਰ ਮੈਂ ਪੂਰਨ ਕਾਲਿਕ ਖੁਸ਼ੀ ਦੀ ਗੱਲ ਕਰਦੀ ਹਾਂ। ਮੈਂ ਪੂਰੀ ਖੁਸ਼ੀ ਦੀ ਗੱਲ ਕਰਦੀ ਹਾਂ। ਤੂਫਾਨ 'ਚ ਖੁਸ਼, ਤੂਫਾਨ ਬੀਤੀ ਜਾਣੇ ਪਰ ਖੁਸ਼, ਹਰ ਵੇਲੇ ਖੁਸ਼। ਵਚਨ 2 ਗਲਾਂਦਾ ਹੈ, ਇਸ ਦਾ ਕਾਰਨ ਇਹ ਹੈ ਕਿ ਤੁਸੀਂ ਤਿਆਰ ਹੋ, ਤੁਸੀਂ ਲਾਲਸਾ ਰੱਖਦੇ ਹੋ ਤੇ ਤੁੰਦੇ ਕੀ ਮਿਲਦਾ ਨਹੀਂ। ਤੁਸੀਂ ਹੱਤਿਆ ਕਰਦੇ ਹੋ ਤੇ ਕੁਝ ਹਾਸਿਲ ਨਹੀਂ ਕਰ ਸਕਦੇ। ਤੁਸੀਂ ਲੜਦੇ ਹੋ ਤੇ ਇਹ ਸੁਣੋ, ਤੁਸੀਂ ਕੀ ਇਸ ਕਰਕੇ ਨਹੀਂ ਲੱਭਦਾ ਕਿ ਤੁਸੀਂ ਮੰਨਦੇ ਨਹੀਂ। ਜੇ ਤੁਸੀਂ ਕਿਸੇ ਕੀ ਸੀਸ ਮਿਲਦੇ ਦਿਖੋ ਤੇ ਉਹਨਾਂ ਕਨੇ ਇਸ਼ਾ ਕਰਨ ਤੇ ਭੈੜਾ ਰੁਖ ਅਪਣਾਣੇ ਦੀ ਬਜਾਏ ਤੁੰਦੇ ਕੀ ਉਹਦੇ ਲਈ ਖੁਸ਼ ਹੋਣਾ ਤੇ ਈਸ਼ਵਰ ਕੀ ਇਹ ਗਲਾਣਾ ਚਾਹੀਦਾ ਹੈ। ਮੇਰੇ ਵਿਚਾਰ ਨੇ ਇਹ ਸੱਚਮੁੱਚ ਵਧੀਆ ਹੈ। ਮਿਕੀ ਵੀ ਇਸ ਕੰਨੇ ਆਨੰਦ ਲੱਭਦਾ ਹੈ। ਈਸ਼ਵਰ ਜੇ ਤੁਸੀਂ ਕਦੇ ਮੇਰੇ ਲਈ ਇਹ ਕਰਗੇ ਤਾਂ ਮੈਂ ਬੜਾ ਖੁਸ਼ ਹੋਊਂਗਾ। ਪਰ ਮੈਂ ਪ੍ਰਸੰਨ ਹਾਂ। ਅਸਾਂ ਕੀ ਕਈ ਵਾਰੀ ਆਪਣੇ ਕੀ ਇਹ ਗਲਾਣਾ ਪਾਉਂਦਾ ਹੈ। ਮਿਕੀ ਖੁਸ਼ ਰਹਿਣ ਦੇ ਲਈ ਉਹ ਪ੍ਰਾਪਤ ਕਰਨਾ ਜ਼ਰੂਰੀ ਨਹੀਂ ਹੈ।
मैं इस वक्त खुश हाँ। ध्यान दियो कि असां सारियां गी याद रखना है कि अस ईश्वर के सामने एक बंदे हाँ ते उनके कोल असां दे जीवन के लिए एक व्यक्तिगत योजना है ते वो सारियां दे जीवन च सारा कुछ एक तरीके ने नहीं करते। उन्हां कोल असां सारियां लई वख-वख योजनावां हैं ते मैं अज खुश हाँ। जिहड़ा कुछ भी मेरे कोल है मैं उस च खुश हाँ। असां दी आराधना दे मार्गदर्शक फिल विकमैन अज इत्थे हन। वो एक कमाल दे गायक हन, पर मैं तुसां गी एक गल दसी सकदी हाँ, दुनिया च ऐसे बहुत जे लोकी हन जिहड़े उनदी जगह उपर होना कने गाना चाहते हैं, पर उन्हां की कदे वो करन दा मौका नहीं लभ्या जिहड़ा फिल की लभ्या है। क्यों? अस लोकी इस तरह कन्ने सोचदे हन कियां ईश्वर में कियां नहीं, कियां के ईश्वर हैन ते अस खाली इन्ना ही करी सकदे हां, कियां के ईश्वर ईश्वर हन ते ओ जो गलांदे हन ओ कुन्ने कारना कन्ने तुंदे कन्ने करदे हन जेड़े असां गी हमेशा पता नहीं हुंदे। मैं नहीं जानदी कि कियां लोकी हमेशा मिगी पुछदे हन तुंदे विचारे ने तुंदी सेवकाई इन्नी बड़ी कियां होई, इसदा कारण के है, इहो जिहा होण दा के कारण है ते इहो जिहा होण दा के कारण है। मैं इसदे बारे च जवाब दे सकदी हां, पर ओ सब बकवास होंग। सच्ची गल एह है कि ईश्वर हन, असां गी शांति मिली सकदी है जे अस एह गलाना शुरू करन। सच कहता है ईश्वर मिगी विश्वास है कि मैं ओ करा तां तुस मेरे जीवन च ओ घटित करगे, जे तुस नहीं करगे मैं तां भी इसी तरह खुश हाँ। मैं चाहती हाँ कि इत्थों जान ते ऊपर किज लोगां की थोड़ी शांति मिले। तुंदे कि इस करके नहीं मिलता कि तुस मंगदे नहीं है, मंगो ते हासिल करो ताकि तुंदा आनंद पूरा होए। मैं नहीं समझदी कि मैं प्रसन्न हो सकगी जे मेरे पति नहीं बदल गए, पर एक गल सुनी लो, मैं भी यही सोचती ही ते मेरे पति बदलते नहीं, पर हुण मैं प्रसन्न हाँ, वो सच्ची मुच्ची नहीं बदले। दिखा जाए तो उन्हां च पहले ही इन्ने घट दोष थे। और मैं ही जिसे परेशानी ही ते मैं सोचती ही कि उन्ना की बदलना चाहिए ताकि मैं प्रसन्न रही सका। आखिरकार मैं जाने कि मैं अपने मजे की जिम्मेदारी लेनी चाहिए है ते कुछ होर गी मिगी खुश करन दा काम देना बंद करना चाहिए है, ने मिगी अपने आप की आपे खुश रखना चाहिए है। आमीन। देव बड़ा गोल्फ खेलते हैं ते मिगी चंगा नहीं लगता है। वो गोल्फ खेलते हैं, वो हले भी गोल्फ खेलते हैं, वो उन ज्यादा खेलते हैं जिन्ना उन्ना दिनां च खेलते है। वो हर वेले गोल्फ 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 खेलते रहते हैं। वो गोल्फ दिखते हैं, फुटबॉल दिखते हैं, ते वो बास्केटबॉल दिखते हैं, ते बास्केटबॉल ते हॉकी ते सॉकर ते क्रिकेट जड़ा भी आवा दा वो दिखते हैं, ते मैं खुश हाँ। मैं खुश हाँ कि असां दा ब्याह होए 43 साल हो गए हैं ते हुण जिले वो ये सब दिखते हैं मिगी अपने लिए वक्त लभदा है। मैं खुश हाँ, मैं बड़ी खुश हाँ। आमीन। इसलिए नहीं, इस तरह मैं खुश नहीं रह सकती। जे मेरे बच्चे नहीं होंगे तो मैं खुश नहीं रहेंगी। ओह, जिले तक मेरा मुड़ा बड़ा हुई कि अपने घरे नहीं चले जाता मैं खुश नहीं हो सकती। जे मेरा घर बड़ा खुश नहीं हो जाता मैं खुश नहीं रह सकती। मैं खुश नहीं रह सकती जे मैं हर हफ्ते घर की सफाई करनी पौंग। तुम देखी इस करके नहीं मिलता कि या कि तुस मंगदे नहीं, मंगो उसी ईश्वर दे हवाले करी दो। ये आखो ईश्वर में कि तुसां पर विश्वास है, मेरे भाग्य च इहो जिहा लिखे दा है, तुस सही वक्त पर ओ देने आले हो तां तक मैं खुश रहंग किया कि मैं इत्थे तुंदी सेवा दे लई हाँ। ठीक है, आमीन। अपने कन्ने बैठे आले बंदे पासे मुड़ के गलाओ मंगो। ठीक है। इफिसियो 3:20 के मुताबिक हुण जो इहो जिहा समर्थी है कि असां दी बिनती ते समझ तो कई ज्यादा काम करी सकदा है, उस समर्थ के मुताबिक जेड़े असां च है काम करदा है। कि कोई इत्थे है जड़ा इहो जी किछ गल्लां सोची सकदा है जिस उपर ओ तुंदा निक्का जिहा प्रोजेक्ट है जिस उपर तुस काम करे करदे हो। तुस कुसे बंदे उपर काम करने आए हो पर उसदे लई बहुती प्रार्थना नहीं करदे। सच दसो, देखो झूठ ना बोलो, मंगो अपनी चिंता त्यागो। प्रार्थना दी जिस दुई बाधा दे बारे च अस गल करगे वो है
ਗੁਪਤ ਪਾਪ। ਦੇਖੋ ਅਸਾਂਗੇ ਇਸ ਪਾਪ ਕੀ ਸਵੀਕਾਰ ਕਰਨਾ ਹੈ ਤੇ ਅਸਾਂ ਬਾਈਬਲ ਤੋਂ ਕੁਝ ਖਾਸ ਬਚਨਾ ਕੀ ਸੁਣ ਕੇ ਉਹਨਾਂ ਤੋਂ ਕੰਮ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰੀ ਸਕਦੇ। ਈਸ਼ਵਰ ਦੇ ਵਚਨ ਕੰਨੇ ਪੂਰਾ ਮਸ਼ਵਰਾ ਲਿੱਤੇ ਬਗੈਰ ਮੰਨਿਆ ਕਿ ਅਸ ਪਾਪ ਕਰਦੇ ਹਾਂ, ਪਰ ਈਸ਼ਵਰ ਦਾ ਧੰਨਵਾਦ ਕਿ ਅਸਾਂ ਕੋਲ ਇੱਕ ਜਵਾਬ ਹੈ। ਹਰ ਮਸੀਹ ਕੋਲ ਇੱਕ ਜਵਾਬ ਹੈ, ਇੱਕ ਤਤਕਾਲ ਜਵਾਬ। ਜਿੱਲੇ ਵੀ ਤੁਸੀਂ ਕੁਝ ਗਲਤ ਕਰੋ ਤੇ ਉਹ ਇਹ ਕਿ ਉਸੇ ਸਵੀਕਾਰ ਕਰੋ, ਇਕਰਾਰ ਕਰੋ, ਈਸ਼ਵਰ ਦੀ ਮਾਫੀ ਹਾਸਲ ਕਰੋ ਤੇ ਬਦਲਨੇ ਤੇ ਮੁੜੀ ਕੇ ਉਹ ਨਾ ਕਰਨ ਦਾ ਇਰਾਦਾ ਬਣਾਓ। ਜੇ ਈਸ਼ਵਰ ਤੁੰਦੇ ਉੱਪਰ ਅਨੁਗ੍ਰਹ ਕਰਗੇ, ਤੁੰਦੀ ਮਦਦ ਕਰਗੇ, ਸ਼ਕਤੀ ਦੇਂਗਨ, ਪਰ ਤੁਸ ਇਹੋ ਜਿਹੀਆਂ ਗੱਲਾਂ ਅਣਦੇਖਾ ਨਹੀਂ ਕਰੀ ਸਕਦੇ। ਮੈਂ ਗਲਾਇ ਕਰਦੀ ਹਾਂ, ਅਣਦੇਖਾ ਨਹੀਂ ਕਰੀ ਸਕਦੇ। ਮਸੀਹਾਂ ਦੇ ਦੁਖੀ ਹੋਣ ਦੇ ਸਭ ਤੋਂ ਮਾਨ ਕਾਰਨਾਂ ਚੋਂ ਇਹ ਕਹਿ ਕੇ ਉਹਦੇ ਦਿਲਾਂ 'ਚ ਗੱਲਾਂ ਛਿਪੀਆਂ ਹੁੰਦੀਆਂ ਹਨ ਤੇ ਉਹ ਢੋਂਗ ਕਰਦੇ ਹਨ। ਹਰ ਰਵੀਵਾਰ ਉਹ ਖੁਸ਼ ਮਸੀਹ ਚਿਹਰਾ ਲੈਂਦੇ ਹਨ। ਮੈਂ ਤੁਸਾਂਗੀ ਹੁਣ ਖਾਲੀ ਇੱਕ ਗੱਲ ਦੱਸਦੀ ਹਾਂ, ਜੇ ਤੁਸ ਹਰ ਇਤਵਾਰ ਗਿਰਜੇ ਜਾਂਦੇ ਹੋ ਤਾਂ ਪੂਰਾ ਹਫਤਾ ਤੁਸਾਂ ਦੇ ਘਰੇ 'ਚ ਝਗੜੇ ਹੁੰਦੇ ਹਨ ਤੇ ਤੁਸ ਪ੍ਰਾਰਥਨਾ ਕਰਦੇ ਹੋ ਤੇ ਸੋਚਦੇ ਹੋ ਤੁੰਦੀ ਪ੍ਰਾਰਥਨਾ ਕਿਆਂ ਪੂਰੀ ਨਹੀਂ ਹੋਆ ਦੀ। ਚੰਗਾ ਹੋਗੇ ਜੇ ਤੁਸ ਇਕਰਾਰ ਕਰਨਾ ਸ਼ੁਰੂ ਕਰੀ ਦਿਓ, ਆਪਣੇ ਘਰੇ ਤੋਂ ਅਨਬਨ ਕੱਢੀ ਕੇ ਸ਼ੁਰੂ ਕਰੋ ਉਹ ਬਣਨਾ ਜਿਹੜਾ ਸ਼ਾਂਤੀ ਬਹਾਲ ਕਰਦਾ ਹੈ ਤੇ ਸ਼ਾਂਤੀ ਬਣਾਏ ਰੱਖਦਾ ਹੈ, ਤਾਂ ਈਸ਼ਵਰ ਤੁੰਦੀ ਪ੍ਰਾਰਥਨਾਵਾਂ ਪੂਰੀ ਕਰੀ ਸਕਦੇ ਹਨ। ਪ੍ਰਭੂ ਮਿਕੀ ਉਹ ਸਾਰੇ ਸਾਲ ਯਾਦ ਹਨ ਜਿੱਲੇ ਮੈਂ ਹਰ ਇਤਵਾਰ ਦੀ ਸਵੇਰੇ ਗਿਰਜੇ ਜਾਂਦੇ ਵੇਲੇ ਸਾਰੇ ਰਸਤੇ ਲੜਦੀ ਰਹਿੰਦੀ ਤੇ ਫਿਰ ਸੋਚਦੀ ਕਿ ਮੇਰੀ ਪ੍ਰਾਰਥਨਾ ਕਿਆਂ ਨਹੀਂ ਪੂਰੀਆਂ ਹੁੰਦੀਆਂ। ਇੰਨੀ ਮੂਰਖਤਾ, ਇਹ ਸੱਚਮੁੱਚ ਬੜੀ ਮੂਰਖਤਾ ਹੈ। ਪਰ ਮਿਕੀ ਤਦੋਂ ਗਿਆਨ ਨਹੀਂ ਹਾਂ। ਮੈਂ ਬਾਈਬਲ ਦੇ ਖਾਲੀ ਉਹ ਅੰਸ਼ ਸੁਣਦੀ ਸੀ ਜਿਹੜੀ ਮਿਕੀ ਚੰਗੇ ਲੱਗਦੇ ਸੀ। ਮੈਂ ਖਾਲੀ ਉਹ ਸੁਣਦੀ ਸੀ ਜਿਨ੍ਹਾਂ ਦੇ ਜਰੀਏ ਕੁਝ ਹਾਸਿਲ ਕਰੀ ਸਕਦੀ ਸੀ। ਇਹ ਸੱਚ ਹੈ। ਮੈਂ ਉਹ ਹਿੱਸੇ ਨਹੀਂ ਸੁਣਦੀ ਸੀ ਜਿਨ੍ਹਾਂ 'ਚ ਮੇਰੇ ਕਿੰਨੇ ਕੁਝ ਕਰਨ ਦੀ ਅਪੇक्षा ਹੁੰਦੀ। ਜਿਵੇਂ ਕਿ ਮੈਂ ਆਖਿਆ ਕਿ ਤੁਸੀਂ ਇसी बेहतर समझी लैंगे जिले इसने आखिर च पुज गए, पर मैं ये मंगो 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 वाला जानती ही। मैं चाहती हाँ जिले में इस वादे की अविश्वसनीयता अगे दिखती हाँ ਉਹ ਮੇਗੀ ਕੁਝ ਵੀ ਕਰਨ ਲਈ ਤਿਆਰ ਕਰਦਾ ਹੈ ਜਿਹੜਾ ਈਸ਼ਵਰ ਮੇਗੀ ਕਰਨ ਲਈ ਗਲਾਉਂਦੇ ਹਨ, ਤਾਂ ਕਿ ਮੈਂ ਵੀ ਉਸ ਤਰ੍ਹਾਂ ਦੀ ਸ਼ਕਤੀ ਹਾਸਲ ਕਰਨੇ ਦੇ ਕਾਬਿਲ ਹੋਵਾਂ ਈਸ਼ਵਰ ਦੇ ਕੰਨੇ ਪ੍ਰਾਰਥਨਾ 'ਚ। ਇਹ ਦੁਖਦ ਹੈ ਕਿ ਅਸ ਆਪਣਾ ਕੋਈ ਘਟੀਆ ਰੁਖ ਤਿਆਗਣਾ ਨਹੀਂ ਚਾਹੁੰਦੇ। ਮੈਂ ਜਾਏ ਕਿ ਉਹਨਾਂ ਤੋਂ ਇਹ ਨਹੀਂ ਗਲਾਂਗੀ ਕਿ ਮੈਂ ਸ਼ਰਮਿੰਦਾ ਹਾਂ, ਮੈਂ ਹੀ ਹਾਂ ਜਿਸੇ ਹਮੇਸ਼ਾ ਮਾਫੀ ਮੰਗਣੀ ਪਉਂਦੀ ਹੈ। ਹੁਣ ਮੈਂ ਬਿਲਕੁਲ ਇਹ ਨਹੀਂ ਕਰਗੀ ਤੇ ਮੈਂ ਉਹਨਾਂ ਦੀ ਮਾਫ ਨਹੀਂ ਕਰਨੇ ਵਾਲੀ ਹਾਂ। ਚੰਗਾ, ਤੁਸਾਂ ਉਹ ਬਹੁਤੀਆਂ ਚੀਜ਼ਾਂ ਤੋਂ ਵੰਚਿਤ ਰਹੀ ਜਾਂਗ, ਤੁਸਾਂ ਉਹ ਪੈੜਾ ਰੁਖ ਰੱਖ ਗਏ ਕੰਨੇ, ਤੁਸਾਂ ਕੀ ਹੋਰ ਬਹੁਤੀਆਂ ਚੀਜ਼ਾਂ ਨਹੀਂ ਲੱਭ ਗਈਆਂ। ਸਾਰੇ ਮਸੀਹ ਆਤਮਿਕ ਨਹੀਂ ਹੁੰਦੇ, ਬਹੁਤੇ ਮਸੀਹ ਕਾਮੇ ਵੀ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਉਹਦਾ ਉਧਾਰ ਹੋਏਦਾ ਹੁੰਦਾ ਹੈ, ਪਰ ਉਹ ਸ਼ਰੀਰ ਦੇ ਜਰੀਏ ਚੱਲਦੇ ਹਨ। ਕਿਆ ਇਹ ਉਹਨਾਂ ਦੀ ਸਵਰਗ ਜਾਣੇ ਤੋਂ ਰੋਕਦਾ ਹੈ? ਪਹਿਲੀ ਗੱਲ ਇਹ ਹੈ ਕਿ ਇਹ ਫੈਸਲਾ ਮਿਕੀ ਨਹੀਂ ਲੈਣਾ ਹੈ ਕੀ ਹੈ ਕਿ ਮੈਂ ਨਹੀਂ ਜਾਣਦੀ ਕਿ ਲੋਕੀ ਕੀ ਕਰੇ ਕਰਦੇ ਹਨ। ਅਸ ਇੱਕ ਅੰਦਾਜ਼ਾ ਲਾਈ ਸਕਦੇ ਹਨ ਕਿ ਸੁਰਗ 'ਚ ਇਹੋ ਜਿਹੇ ਬਹੁਤੇ ਲੋਕੀ ਹੋਣਗੇ ਜਿਨ੍ਹਾਂ ਨੇ ਬਹੁਤਾ ਚੰਗਾ ਵਰਤਾਵ ਮੇਰੇ ਨਾਲ ਨਹੀਂ ਕੀਤਾ ਹੈ, ਜਿੱਲੇ ਕਿ ਉਹ ਉੱਥੇ ਹੈ ਪਰ ਉਹ ਸੱਚੀ ਮੁੱਚੀ ਈਸ਼ੂ 'ਚ ਵਿਸ਼ਵਾਸ ਕਰਦੇ ਹੈ, ਬੜੇ ਵਿਸ਼ਵਾਸੀ ਕਰਦੇ ਹਨ। ਜੇ ਮੈਂ ਤੁਸਾਂ ਕੀ ਇੱਕ ਗੱਲ ਦੱਸੀ ਸਕਦੀ ਹਾਂ, ਤੁਸੀਂ ਇੱਕ ਤਾਕਤਵਰ ਜੀਵਨ ਨਹੀਂ ਜਿੰਗੇ, ਤੁਸੀਂ ਇੱਕ ਖੁਸ਼ ਜੀਵਨ ਨਹੀਂ ਜਿੰਗੇ, ਤੁਸੀਂ ਸ਼ਾਂਤੀਪੂਰਨ ਜੀਵਨ ਨਹੀਂ ਜਿੰਗੇ, ਤੁਹਾਡੇ ਜੀਵਨ 'ਚ ਕਿਸੇ ਹੋਰ ਦੇ ਲਈ ਗਵਾਹੀ ਨਹੀਂ ਹੋਗੇ। ਇੱਕ ਗੰਭੀਰ ਮਸੀਹ बनने ਤੋਂ ਬਹੁਤੇ ਸਾਲ ਪਹਿਲੇ ਮੈਂ ਇੱਕ ਮਸੀਹ ਹੀ, ਮੈਂ ਇੱਕ ਗਿਰਜੇ ਜਾਣੇ ਵਾਲੀ ਮਸੀਹ ਹੀ, ਮੈਂ ਇੱਕ ਚੰਗੇ ਕੰਮ ਕਰਦੀ ਹੀ, ਮੈਂ ਗਿਰਦੇ ਦੀ ਕਮੇਟੀ 'ਚ ਹੀ, ਮੈਂ ਹਮੇਸ਼ਾ ਗਿਰਜੇ ਜਾਂਦੀ ਹੀ, ਮੇਰੇ ਬੱਚੇ ਮਸੀਹ ਸਕੂਲਾਂ 'ਚ ਜਾਂਦੇ ਹੈ ਤੇ ਮੈਂ ਤੁੰਦੇ ਕੀ ਦੱਸ ਸਕਦੀ ਹਾਂ ਕਿ ਮੇਰਾ ਜੀਵਨ ਉਸ ਪਾਪੀ ਕੋਲੋਂ ਬਿਲਕੁਲ ਵੱਖਰਾ ਨਹੀਂ ਆ ਜਿਹੜੀ ਮੇਰੀ ਗਲੀ 'ਚ ਰੋਂਦਾ ਹਾਂ। ਤੇ ਹੋਰ ਮੈਂ ਆਪਣੇ ਰੁੱਖ ਤੋਂ ਬਹੁਤੇ ਜੇ ਲੋਕਾਂ ਦੀ ਸਵਰਗ ਤੋਂ ਦੂਰ ਰੱਖਣਾ ਹਾਂ। ਕੀ ਹੈ ਕਿ ਜਿੱਲੇ ਲੋਕੀ ਦਿਖਦੇ ਹਾਂ ਕਿ ਅਸ ਗਿਰਜੇ ਜਾਂਦੇ ਹਾਂ ਪਰ ਅਸਾਂ ਦਾ ਵਰਤਾਵ ਉਹਨਾਂ ਤੋਂ ਬਿਲਕੁਲ ਵੱਖਰਾ ਨਹੀਂ ਹੁੰਦਾ ਤਾਂ ਕੋਈ ਇੱਜ਼ਤ ਨਹੀਂ ਹੁੰਦੀ। ਤੇ ਉਹ ਅੱਜ ਅਸਾਂਗੀ ਜਿਹੜਾ ਸਭ ਤੋਂ ਵੱਡਾ ਕੰਮ ਕਰਨਾ ਹੈ ਉਹ ਹੈ ਮਸੀਹ ਜੀਵਨ ਜੀਣਾ। ਅਸਾਂਗੀ ਖਾਲੀ ਮਸੀਹ ਜੀਵਨ ਜੀਣਾ, ਅਸਾਂਗੀ ਖਾਲੀ ਮਸੀਹ ਜੀਵਨ ਜੀਣਾ ਹੈ। ਮੰਨਿਆ ਅਸਾਂ ਕੋਲੋਂ ਬੜੀ ਭੁੱਲ ਹੋਈ ਹੈ ਕਿ ਅਸਾਂਗੀ ਫਟਾਫਟ ਈਸ਼ਵਰ ਤੋਂ ਮਾਫੀ ਮੰਗਣੀ ਚਾਹੀਦੀ, ਅਸਾਂਗੀ ਇਕਰਾਰ ਕਰਨਾ ਚਾਹੀਦਾ, ਆਪਣੀ ਭੁੱਲ ਸਵੀਕਾਰ ਕਰਕੇ ਅੱਗੇ ਵਧਣਾ ਚਾਹੀਦਾ ਹੈ। ਮੇਰੇ ਵਿਚਾਰ ਨੇ ਬੜਾ ਮਹੱਤਵਪੂਰਨ ਹੈ, ਖਾਸ ਕਰਕੇ ਤੁੰਦੇ ਜੀਵਨ 'ਚ ਜੇ ਕੋਈ ਗੱਠ ਹੋਏ ਉਹ ਤੁੰਦੇ ਜੀਵਨ 'ਚ ਘੜੀ ਘੜੀ ਹੁੰਦਾ ਹੈ। ਜੇ ਤੁਸਾਂਗੀ ਉਹਨੇ ਮੁਕਤੀ ਨਾ ਮਿਲਦੀ ਹੋ, ਮੇਰੇ ਵਿਚਾਰ ਨੇ ਤੁਸ ਉਹਨਾਂ ਗੱਲਾਂ 'ਚੋਂ ਇੱਕ ਜਿਹੜੀ ਬਹੁਤੀ ਸਹਾਇਕ ਹੁੰਦੀ ਹੈ ਇਹ ਹੈ ਕਿ ਆਪਣੀ ਭੁੱਲਾਂ ਕੀ ਕਿਸੇ ਇਹ ਦੇ ਸਾਹਮਣੇ ਇਕਰਾਰ ਕਰਨਾ ਜਿਹੜਾ ਤੁੰਦੀ ਕੀ ਪ੍ਰਿय ਤੇ ਵਿਸ਼ਵਸਨੀय ਲੱਗਦਾ ਹੋਏ ਤੇ ਉਹਨਾਂ ਕੀ ਪ੍ਰਾਰਥਨਾ ਕਰਨੇ ਵਾਸਤੇ ਗਲਾਣਾ। ਕੀ ਹੈ ਕਿ ਸ਼ੈਤਾਨ ਬਿਲਕੁਲ ਨਹੀਂ ਚਾਹੁੰਦਾ ਕਿ ਤੁਸ ਗੱਲਾਂ ਕੀ ਖੁੱਲੇ 'ਚ ਲਿਆਓ। ਉਹ ਚਾਹੁੰਦਾ ਹੈ ਉਹ ਛਿਪੀਆਂ ਰਹਿਣ, ਰਹੱਸੇ ਲੋਕਾਂ ਕੀ ਮਾਰੀ ਦਿੰਦਾ ਹੈ, ਉਹ ਹੈਰਾਨ ਕਰਦਾ ਹੈ। ਜਿਹੜਾ ਅਸ ਆਪਣੇ ਕੰਨੇ ਕਰਦੇ ਹਾਂ ਨਾ, ਜਿਹੜੇ ਅਸ ਗੱਲਾਂ ਛਪਾਉਂਦੇ ਹਾਂ
असेंगी एक दूए कन्नै ढोंग करने की लोड़ नहीं हुंदी, क्योंकि सारा हफ्ता एक परिपक्व मनुख बने रहने की लोड़ नहीं है। कल तुंदा दिन किहो जिहा? कल मैं दिन पर पैड़ा बर्ताव करती रही, सचमुच पैड़ा, पर मिगी खुशी है कि ईश्वर कृपालु हन ते मिगी माफ करने की तैयार हैं। मैं इस बारे च उन्हां कन्नै गल कीती है, उन्होंने मिगी माफ किया है। तुस भी मेरे लिए प्रार्थना करी सकते हो, क्योंकि मिगी उस सारी मदद की लोड़ है जिहड़ी मिगी लभी है। भजन 66:18 इकरार करना बड़ा चंगा है। मेरे ख्याल च असांगी रोज सवेरे प्रार्थना करन तो पहले वो करना चाहिए है। तुस कहो ईश्वर जी किश इहो जिहा जेहड़ा मैं कीता है जिसने तुंदे की कुछ होर की ठेस पुजाई है, मेहरबानी करी के उसे सामने लियाओ ताकि मैं मुक्ति पाई सकां। तुस जानते हो मेरा ये मैं असल च कुछ खास बंदे की नहीं करे करदी, जानते हो जियां मैं इत्थे बोई के दिखदी हाँ, मैं जानती हाँ कि इत्थे बैठे इन्हां लोकां चों इहो ਜਿਹੇ बड़े लोकी होण जिन्हां ने कई तरह दे रस दबाए होंगे। ईश्वर वैसे भी सब जानते हैं। अस असल च ईश्वर कोलों किछ छिपाई नहीं सकते। जिल्ले तुस ईश्वर तो अपने पापां दे बारे च गल करो, ये मत गलाओ प्रभु मिगी माफ करो, मैं चुकी गया। पाप करने का मतलब लक्ष्य तो भटकना, पर मैं लोगों की वो गलांदे हुए सुनना नहीं चाहती। उसी उसदे ना कन्ने पुकारो, मैं ईर्ष्यालु ही, मैं घृणित ही, मैं असभ्य ही, निर्दयी ही, मैं प्यार नहीं करती ही। असेंगी वो बुलाना चंगा नहीं लगता जड़ा वो हुंदा है, क्योंकि वो असेंगी बड़ा घिनौना लगता है, घटिया लगता है, पर वही माफी की बेहतर बनांदा है कने असेंगी माफी दी राह पर ले जांदा है। आमीन। तां जिल्ले मेरा दिल ईश्वर दे कन्ने धरनी होए तां मैं ईश्वर दे कोल आई के निर्भयता कन्ने मंगी सकदी हां। जिल्ले शैतान मिगी याद दवान दी कोशिश करे, तुस ये नहीं करी सकदी जरा सोचो तुस कल के कीता हा, कहना तुस किछ भुल्ला दे हो, मैं इसे स्वीकार करता हां, ईश्वर ने मिगी माफ कीता है, मैं हुण यीशु दे नां च मंगी सकदी हां। भजन 66:18 जे मैं मन च अनर्थ दी गल सोचदा तां प्रभु मेरी नहीं सुनदे। याकूब 5:16 इस करी के तुस आपस च एक दूए दे सामने अपने अपने पापां की मन्नी लो ते एक दूए दे लई प्रार्थना करो, जिस कन्ने चंगे होई जाओ। दिले तो मन्ने दी आत्मिक शैली बनी जाए। धर्मी जन दी लगातार दिले कन्ने कीती प्रार्थना दे प्रभाव कन्ने बहुता किछ होई सकदा है। वो सक्रियता कन्ने काम करदी है। तुस ये समझी रहे हो ना? चलो पिछे चली के उसका पहला हिस्सा दिखते हैं। ये सब एक ही वचन है। तुस आपस च एक दूए दे सामने अपने पापां, अपनियां भुल्लां, अपराधां, अपनियां गलतियां गी मन्नी लो तां तुसां गी अपने हर पहचान आले गी वो सब नहीं दसना है जेड़ा तुसां कीता है, पर असां गी ढोंगी पखंडी जीवन जीना बंद करना है ते असल बनना है। अपने पापां, अपनियां भुल्लां, अपनियां गलतियां ते अपराधां दा इकरार करो ते एक दूजे दे लई प्रार्थना करो। लोकां के नहीं आखो, जिल्ले तुसां गी पता लगे कि उन्हां ने किछ कीता है उंदे लई प्रार्थना करो, जिस कन्ने चंगी होई जाओ। दिल ते मने दी आत्मिक शैली बनी जाए। धार्मी जन लगातार दिले कन्ने कीती प्रार्थना दे प्रभाव च बड़ा किछ होई सकदा है। वो सक्रियता कन्ने काम करदी है। शैतान चाहता है कि अस गलत काम करिए, वो चाहता है कि अस अपराध ते दोष कन्ने दबे रहिए, कन्ने कदे उस तो ना निपटे ते उसदे बाद दयनीय तरीके कन्ने प्रार्थना करिए। ईश्वर जी तुस एक काम करी देंगे, मैं तुसां चो कदे कुछ होर नहीं मंगा। मिगी उस कन्ने नफरत है जेड़ा शैतान लोकां कन्ने करदा है। मैं एक दिन एक दुकाना उपर एक औरत कन्ने गल करे करदी ही, उत्थे काम करदी ही ते अस आपस च गल्लां करने लगियां। उहदे बाद उन्हें मिगी पहचानिया ते फिर मिगी दस्सिया कि वो किस गिरजे च जंदी ही ते फिर मैं उसकी पुछया कि उन्हां लोकां की उस दुकान च किस तरह का वेतन लभदा है। मैं क्या क्या तेकी कमीशन लभदा है या घंटे के हिसाब कन्ने? उन्हें गलाया मिगी घंटे के हिसाब कन्ने पैसे लभदे हन, पर मैं एक कोटा पूरा करना हुंदा है ते जे मैं वो कोटा पूरा ना करा तां जे मैं बहुते वक्त तक अपना कोटा
ਪੂਰਾ ਨਾ ਕਰਾਂ ਤਾਂ ਮੇਰੀ ਨੌਕਰੀ ਛੁੱਟੀ ਸਕਦੀ ਹੈ। ਤੇ ਉਸਨੇ ਗਲਿਆ ਕਿ ਇਹ ਕਈ ਵਾਰੀ ਥੋੜਾ ਬਹੁਤ ਡਰਾਂਦਾ ਵੀ ਹੈ ਕਿ तुस जो जानते हो ਉਹ ਸਭ करे करदे हुंदे हो ते तुस कोटा पूरा ना करो तो तुंदी की नौकरी तो कड्ढे जाई सकदा है। मैं गलाया तुस प्रार्थना करी के ईश्वर की कहनी गलांदे कि लोकां की तुंदे कोल भेजन। मैं गलाया तुस प्रार्थना करी के आखो तुंदे ऊपर अनुग्रह करन, प्रार्थना करो कि जिल्ले लोकी तुंदे की दिखन ते तुस उन्हां की चंगी लगो कि उन्हां की तुसां कोलों चीज़ां खरीदने की इच्छा होए। वो इत्थे 30 सालां तो गिरजे च ही ते उसने मिकी गलाया पर अस पैसों के बारे च प्रार्थना नहीं करी सकदे है ना। ये दुखद हा पर जानते हो ये किन्ने लोग होंगे। इस वेले भी मेकी दिखी कि कुछ लोग जड़े ये गलादे होने तो मतलब है कि उस कन्ने प्रार्थना करी सकते हैं ना। मेरा ना ना लेके किछ भी मंगो वो सब प्रस्तुत करगा जड़ा मैं हाँ। तुस जो चाहो मेरे च मंगो। अस अनुग्रह वास्ते क्या नहीं मंगी सकते। मिकी बड़ा अनुग्रह है जड़ा चकित करता है। इसका कारण ये नहीं कि मैं टीवी पर आंदी हाँ, ये अनुग्रह मंगदी हाँ। मैं प्रार्थना करदी हाँ कि ईश्वर मेरे ऊपर कृपा करो। अपने जीवन के तकरीबन हर दिन मैं कृपा वास्ते प्रार्थना करदी हाँ ते उसका इकरार करदी हाँ। मेरे कोल वक्त नहीं है लोगों की खुश करने की कोशिश च ताकि सारे लोगों की मैं चंगी लगा। मैं पहले कुछ साल ये करने की कोशिश की, असा की ये मारी दिंदा है। इस करके मैं आखिर च ये निर्णय लिता कि ईश्वर तुसा की ये करना होंगे कि मैं उन्हां की चंगी लगा कि मैं यह जी हाँ। मैं यहो जिहा कुछ नहीं करगी कि तुंदे लई एक तरीके कने कने दूजे लई दूजे तरीके कने। इस करके मिकी विश्वास है कि ईश्वर मेरे ऊपर कृपा करदे हन। खुले द्वारां दे लई प्रार्थना करो कि ईश्वर वो दरवाजे जड़े तुंदे नहीं खोली सकते वो बंद करो। जिन्हां की बंद करने की लोड़ है ते तुस जिन्हां की बंद करने दे लई तैयार नहीं हो तुस सुने करदे हो ना। ईश्वर कन्ने खाली दरवाजे खोलने वास्ते प्रार्थना ना करो। प्रार्थना करो कि ईश्वर तुंदे जीवन च वो द्वार बंद करन जिंदा बंद होना जरूरी है। ईश्वर कन्ने सच्चे बनना शुरू करो। तुंदा काम औखा होंगे जे तुस चीज़ां की ओ बुलाना शुरू करो जड़ा ओ हन। जे तुंदा ओ कोई चंगा दोस्त होंगे, कोई साथी या भाई भैन जिस उपर तुस सच्ची मुच्ची विश्वास करी सकते होंगे ते अपने की कुसै दे प्रति जवाब दे बनाना शुरू करगे ते इकरार करगे ते प्रार्थना दी मंग करगे। जिल्ले तुस इहो जिहा करगे तां तुस शैतान की अग बबूला करी देंगे कि वो चाहता है कि तुस सारा कुछ छपाई के रखो ते चेहरे ऊपर नकली प्रभु दी महिमा वाला मुखौटा लगाए रखो। मैं अपने जीवन च देखा है कि जो मैं अपने दिन की सही शुरुआत करा तो बाकी का दिन कई बेहतर गुजरता है। तो मैं उसकी जे गलत शुरुआत करा तो मिकी उसी गलत शुरू करने के तरीके कन्ने विजयी होना पौंदा है। इस करके मैं अज तुसां की प्रोत्साहित करना चाहती हाँ कि ईश्वर दे कन्ने वक्त बिताओ। आशा है कि ये शिक्षा तुंदे की प्रार्थना करने के लिए प्रोत्साहित करगी। हर चीज़ के बारे प्रार्थना करो कि तुस मंगते नहीं हो तो अपने हर एक काम च ईश्वर की सहभागी बनाओ। याद रखो इस सब की शुरुआत मंगने ते हुंदी है। याकूब 4:2 के मुताबिक तुसां की इस करके नहीं लभदा कि मंगते नहीं। ईश्वर का अनुग्रह तुंदे ऊपर बनया रहे। आसा की तुंदे प्रेम है। तुहाकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करते हैं सो कि अपने दोस्तों कन्ने भागीदारों का शुक्रिया भी करते हैं जिन्ना करके दुनिया च सब करना मुमकिन हो सके। अस मिली के भुखियां जो खांदे, गरीबां जो कपड़े देंदे, कन्ने देशां जो भली खबरां दे जे। कृपा करके आज ही jmmindia.org पर साखी संपर्क करें। प्रार्थना के निवेदन वास्ते जायस दी सभाओं का टाइम टेबल देखने वास्ते कन्ने भागीदार बनने वास्ते जो अस सारी दुनिया च मसीह का प्यार वंडदे हैं। हुणे दिखे प्रोग्राम के प्रायोजक हैं जॉयस मायर मिनिस्ट्री के मित्र ते भागीदार।